व्यूअर्स वेलकम बैक टू न्यूज़ टीवी 84 ब्रेक दोबारा हम ਅਸੀਂ ਗੱਲਬਾਤ ਕਰਾਂਗੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਨਾਲ ਜੋ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਰੀਤ ਕੌਰ ਜੀ ਤੁਹਾਨੂੰ ਵੀ ਤੇ ਟੀਵੀ 84 ਨਿਊਜ਼ ਦੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜਿਵੇਂ ਤੁਸੀਂ ਜਾਣਦੇ ਹੋ ਕਿ 14 ਸਾਲ ਪਹਿਲਾਂ ਭਾਰਤ ਸਰਕਾਰ ਵੱਲੋਂ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਦਾ ਬੜੀ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ। ਨਾ ਅੱਜ ਤੱਕ ਸਾਨੂੰ ਇਸ ਦਾ ਇਨਸਾਫ ਮਿਲਿਆ ਹੈ ਅਤੇ ਨਾ ਹੀ ਅਸਲ ਦੋਸ਼ੀਆਂ ਦੀ ਸ਼ਨਾਖਤ ਕੀਤੀ ਗਈ ਹੈ। ਡਾਕਟਰ ਸਾਹਿਬ ਇਸ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਜਦੋਂ 15 ਅਗਸਤ 1947 ਨੂੰ ਦੇਸ਼ ਵੰਡ ਹੋਈ ਜੀ 2 ਮਹੀਨੇ ਬਾਅਦ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਜਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਹਿਰੂ, ਗ੍ਰਹਿ ਮੰਤਰੀ ਪਟੇਲ, ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤਾ ਤੇ ਇਸ ਦੇ ਉੱਤੇ ਕਮੈਂਟ ਕਰਦੇ ਆ ਸਰ ਕਪੂਰ ਸਿੰਘ ਹੋਰਾਂ ਨੇ ਆਪਣੀ ਸਾਚੀ ਸਾਥੀ ਜਗ ਪ੍ਰਸਿੱਧ ਪੁਸਤਕ ਦੇ ਵਿੱਚ ਲਿਖਿਆ ਹੈ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿਖੜੇ ਕਾ। ਅਸੀਂ ਸਮਝਦੇ ਹਾਂ ਵੀ ਪਿਛਲੇ 30 ਸਾਲਾਂ 'ਚ ਖਾਸ ਤੌਰ ਤੇ ਜਿਵੇਂ ਇੱਕ ਤੋਂ ਬਾਅਦ ਇੱਕ ਘੱਲੂਘਾਰਾ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਅਦ ਨਵੰਬਰ 84 ਦੇ ਵਿੱਚ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਵਿੱਚ ਸਿੱਖਾਂ ਦਾ ਸ਼ਿਕਾਰ ਖੇਡਿਆ ਗਿਆ। ਇਸ ਸਾਰੇ ਸਮੇਂ ਦੌਰਾਨ ਕਸ਼ਮੀਰ ਵਾਦੀ ਦੇ ਵਿੱਚ ਸਿੱਖ ਜਿਹੜੇ ਕਿ ਲਗਭਗ 5.5 ਸਦੀਆਂ ਤੋਂ ਹੀ ਸਿੱਖ ਨੇ, ਉਹ ਪੰਜਾਬ ਦੇ ਸਿੱਖਾਂ ਵਾਂਗ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਸਿੱਖੀ ਉਸ ਖਿੱਤੇ ਦੇ ਵਿੱਚ ਆਈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਵੀ ਕਸ਼ਮੀਰ ਵਾਦੀ 'ਚ ਗਏ, ਗੁਰੂ ਹਰਰਾਏ ਸਾਹਿਬ ਵੀ ਗਏ ਔਰ ਉਹ ਸਾਰਾ ਲੈਂਡਸਕੇਪ ਇਤਿਹਾਸਕ ਗੁਰਦੁਆਰਿਆਂ ਦੇ ਨਾਲ ਉਸ ਖਿੱਤੇ ਦੀ ਇਤਿਹਾਸਕਤਾ ਨੂੰ ਦਰਸਾਉਂਦਾ। ਔਰ ਜਦੋਂ ਦਾ ਕਸ਼ਮੀਰ ਦੇ ਲੋਕ ਆਪਣੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਨਾਅਰੇ ਦੇ ਥੱਲੇ ਸਟਰਗਲ ਵੀ ਕਰ ਰਹੇ ਨੇ, ਕਸ਼ਮੀਰੀ ਸਿੱਖਾਂ ਦੀ ਹਮਦਰਦੀ ਹਮੇਸ਼ਾ ਕਸ਼ਮੀਰੀ ਆਪਣੇ ਮੁਸਲਮਾਨ ਭਰਾਵਾਂ ਦੇ ਨਾਲ ਹੈ। ਸੋ ਇਹ ਪਿਛੋਕੜ ਦੇ ਕਾਰਨ ਨੇ ਔਰ ਹਿੰਦੁਸਤਾਨ ਦੀਆਂ ਏਜੰਸੀਆਂ ਖਾਸ ਤੌਰ ਤੇ ਯਤਨ ਕਰਦੀਆਂ ਰਹੀਆਂ ਕਿ ਜਿਸ ਤਰ੍ਹਾਂ ਉਹਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਵਾਦੀ ਚੋਂ ਮਾਈਗ੍ਰੇਟ ਕਰਨ ਦੇ ਉੱਤੇ ਜਾਂ ਭੱਜਣ ਦੇ ਉੱਤੇ ਮਜਬੂਰ ਕੀਤਾ, ਇਸ ਤਰ੍ਹਾਂ 1 ਲੱਖ ਦੇ ਕਰੀਬ ਸਿੱਖ ਜਿਹੜੇ ਕਸ਼ਮੀਰ ਵਾਦੀ 'ਚ ਰਹਿੰਦੇ ਨੇ ਉਹਨਾਂ ਨੂੰ ਜ਼ਲੀਲ ਕਰਕੇ ਭਜਾਇਆ ਜਾਏ, ਉਹ ਪਨਾਹਗੀਰ ਬਣ ਜਾਣ, ਰਿਫਿਊਜੀ ਬਣਨ ਤੇ ਫਿਰ ਸਿੱਖਾਂ ਮੁਸਲਮਾਨਾਂ ਦੇ ਵਿੱਚ ਜਿਹੜੀ ਹੈ ਇੱਕ ਕਸ਼ੀਦਗੀ, ਕੁੜਿੱਤਨ, ਟਕਰਾਅ ਦੀ ਜਿਹੜੀ ਹੈ ਉਹ ਲਾਈਨ ਬਣੇ। ਔਰ ਅਸੀਂ ਸਮਝਦੇ ਹਾਂ ਵੀ ਜੋ ਕੁਝ 20 ਮਾਰਚ 2000 ਨੂੰ ਵਾਪਰਿਆ ਇਹ ਉਹ ਦਿਨ ਹੈ ਜਿਸ ਦਿਨ ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣਾ ਪੈਰ ਭਾਰਤ ਦਿੱਲੀ ਦੇ ਉਸ ਏਅਰਪੋਰਟ ਤੇ ਰੱਖਿਆ ਹੀ ਸੀ ਤੇ ਉਸ ਰਾਤ ਨੂੰ ਉਸ ਚਿੱਠੀ ਸਿੰਘਪੁਰਾ ਪਿੰਡ ਦੇ ਘਰਾਂ ਚੋਂ ਕੱਢ ਕੇ ਬੰਦਿਆਂ ਨੂੰ ਆਰਮੀ ਯੂਨੀਫਾਰਮ ਦੇ ਵਿੱਚ ਕਿ ਜੀ ਇੱਕ ਮੀਟਿੰਗ ਕਰਨੀ ਹੈ, ਗੁਰਦੁਆਰਾ ਸਾਹਿਬ ਇਕੱਠੇ ਹੋਵੋ ਤੇ ਫਿਰ 35 ਸਿੱਖਾਂ ਨੂੰ ਗੁਰਦੁਆਰੇ ਦੀ ਕੰਧ ਨਾਲ ਖੜੇ ਕਰਕੇ ਜਿਵੇਂ ਇੱਥੇ ਸ਼ਿਕਾਗੋ ਦਾ ਗੈਂਗਸਟਰ ਐਲ ਕਪੀਨੋ ਸੀ ਉਸ ਦੇ ਸਟਾਈਲ ਦੇ ਨਾਲ ਐਗਜ਼ੀਕਿਊਟ ਕੀਤਾ ਗਿਆ। ਔਰ ਇਹ ਖਬਰ ਜੋ ਹੀ ਬਾਹਰ ਆਈ ਡਰ ਹੈ ਵੀ ਉਦੋਂ ਕਸ਼ਮੀਰੀਆਂ ਦੀ ਮੂਵਮੈਂਟ ਬੜੀ ਜ਼ੋਰਦਾਰ ਢੰਗ ਨਾਲ ਚੱਲ ਰਹੀ ਸੀ। ਇਹਨਾਂ ਨੂੰ ਡਰ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਪ੍ਰੈਜ਼ੀਡੈਂਟ ਕਲਿੰਟਨ ਉਹਨਾਂ ਦੇ ਉੱਤੇ ਦਬਾਅ ਬਣਾਏਗਾ ਕਿ ਇਹਨਾਂ ਨਾਲ ਗੱਲਬਾਤ ਕਰੋ। ਸੋ ਸਾਰਾ ਜਿਹੜਾ ਇਸ਼ੂ ਹੀ ਉਹ ਬਦਲ ਕੇ ਰੱਖ ਦਿੱਤਾ ਗਿਆ। ਔਰ ਇਸ ਗੱਲ ਦਾ ਵੀ ਧਿਆਨ ਰਹੇ ਜਦੋਂ ਅਸੀਂ ਕਾਂਗਰਸ ਹਕੂਮਤ ਦੇ ਸਿੱਖਾਂ ਦੇ ਕੀਤੇ ਜ਼ੁਲਮਾਂ ਦੀ ਗੱਲ ਕਰਦੇ ਹੈ ਤੇ ਜ਼ਾਹਰ ਹੈ ਕਿ ਜੂਨ 84 ਦਾ ਘੱਲੂਘਾਰਾ ਇੰਦਰਾ ਗਾਂਧੀ ਨੇ ਵਰਤਾਇਆ, ਨਵੰਬਰ 84 ਦਾ ਸਿੱਖ ਕਤਲੇਆਮ ਰਾਜੀਵ ਗਾਂਧੀ ਦੀ ਸਿੱਧੀ ਦੇਖ-ਰੇਖ ਥੱਲੇ ਹੋਇਆ ਔਰ ਇਹਨੂੰ ਆਧਾਰ ਬਣਾ ਕੇ ਅਕਾਲੀ ਜਿਹੜੇ ਨੇ ਉਹ ਹਮੇਸ਼ਾ ਪੰਜਾਬ ਦੇ ਵਿੱਚ ਇਹ ਕਹਿਣਗੇ ਜੀ ਕਿ ਕਾਂਗਰਸ ਨਾਲ ਤਾਂ ਕਦੇ ਇਹ ਤਾਂ ਸਿੱਖ ਦੁਸ਼ਮਣ ਜਮਾਤ ਹੈ, ਪਰ ਨਾਲ ਹੀ ਜਦੋਂ ਉਹ ਬੀਜੇਪੀ ਜਾਂ ਨਰਿੰਦਰ ਮੋਦੀ ਵਰਗੇ ਉਸ ਕਾਤਲ ਦੀ ਪਿੱਠ ਠੋਕਦੇ ਨੇ ਤੇ ਫਿਰ ਸਾਡੀ ਯਾਦਾਸ਼ ਬੜੀ ਮੈਂ ਸਮਝਦਾ ਵੀ ਘੱਟ ਹੈ ਵੀ 14 ਸਾਲ ਪਹਿਲਾਂ ਦੀ ਗੱਲ ਹੀ ਸਾਨੂੰ ਭੁੱਲੀ ਹੋਈ ਹੈ ਕਿ ਜਦੋਂ ਇਹ 35 ਸਿੱਖ ਭਾਰਤ ਦੀਆਂ ਏਜੰਸੀਆਂ ਨੇ ਮਾਰੇ। ਇਹ ਸਕੀਮ ਬੀਜੇਪੀ ਔਰ ਅਕਾਲੀਆਂ ਦੀ ਸਰਕਾਰ ਦਿੱਲੀ ਦੇ ਵਿੱਚ ਸੀ, ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ, LK ਅਡਵਾਨੀ ਗ੍ਰਹਿ ਮੰਤਰੀ ਸੀ। ਸੋ ਜੇ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕੀਤੀ ਹੈ ਤੇ ਇਹਨਾਂ ਨੇ ਉਹ 35 ਬੇਗੁਨਾਹ ਸਿੱਖ ਜਿਹੜੇ ਨੇ ਉਹ ਮੌਤ ਦੇ ਘਾਟ ਉਤਾਰੇ। ਔਰ ਇਸ ਦਾ ਸਬੂਤ ਕੋਈ ਇਹੀ ਨਹੀਂ ਹੈ ਕਿ ਕੋਈ ਅੰਦਾਜ਼ੇ ਨਾਲ ਇਹ ਗੱਲ ਕਹੀ ਜਾ ਰਹੀ ਹੈ। ਇਸ ਗੱਲ ਨੂੰ ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣੇ ਫੋਰਵਰਡ ਦੇ ਵਿੱਚ, ਜਦੋਂ ਪ੍ਰੈਜ਼ੀਡੈਂਟ ਕਲਿੰਟਨ ਜਿਹੜੇ ਨੇ ਉਹ 2 ਟਰਮ ਪ੍ਰੈਜ਼ੀਡੈਂਟ ਰਹੇ ਤੇ ਜਿਹੜੀ ਉਹਨਾਂ ਦੀ ਸੈਕਟਰੀ ਆਫ ਸਟੇਟ ਜਿਹਨੂੰ ਵਿਦੇਸ਼ ਮੰਤਰੀ ਅਸੀਂ ਕਵਾਂਗੇ ਉਹ ਮੈਡਲਿਨ ਐਲਬਰਾਈਟ ਸੀ ਤੇ ਰਿਟਾਇਰ ਹੋਣ ਤੋਂ ਬਾਅਦ ਜਾਂ ਆਪਣੀ ਟਰਮ ਮੁੱਕਣ ਤੋਂ ਬਾਅਦ
ਮੈਡਲਿਨ ਐਲਬਰਾਈਟ ਨੇ ਇੱਕ ਕਿਤਾਬ ਲਿਖੀ ਹੈ ਮਾਈਟੀ ਐਂਡ ਅਲਮਾਈਟੀ। ਉਸ ਕਿਤਾਬ ਦਾ ਮੁੱਖ ਬੰਦ ਜਿਹੜਾ ਹੈ, ਫੋਰਵਰਡ ਜਿਹੜਾ ਹੈ, ਉਹ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ ਔਰ ਉਸ ਫੋਰਵਰਡ ਦੇ ਵਿੱਚ ਕਲਿੰਟਨ ਨੇ ਇਹ ਗੱਲ ਕਹੀ ਹੈ ਕਿ ਮੈਂ ਜਦੋਂ ਭਾਰਤ ਦਾ ਦੌਰਾ ਸ਼ੁਰੂ ਕੀਤਾ ਤੇ 35 ਸਿੱਖਾਂ ਨੂੰ ਹਿੰਦੂ ਮਿਲੀਟੈਂਟਸ ਨੇ ਮੌਤ ਦੇ ਘਾਟ ਉਤਾਰਿਆ। ਜੇ ਮੈਂ ਨਾ ਜਾਂਦਾ ਤੇ ਉਹਨਾਂ ਦੀ ਜਾਨ ਬਚ ਜਾਂਦੀ। ਸੋ ਜ਼ਾਹਿਰ ਹੈ ਕਿ ਹਿੰਦੂ ਮਿਲੀਟੈਂਟ ਜਿਹੜੇ ਕਿ ਏਜੰਸੀਆਂ ਦਾ ਤੌਰ ਤਰੀਕਾ ਹੁੰਦਾ, ਜਿਵੇਂ ਪੰਜਾਬ ਦੇ ਵਿੱਚ ਸਾਰੇ ਝਾੜੂ ਲਹਿਰ ਦੇ ਪੀਰੀਅਡ ਦੇ ਵਿੱਚ ਕਿਵੇਂ ਬਲੈਕ ਕੈਟਸ ਜਿਹੜੀਆਂ ਨੇ, ਕਾਲੀਆਂ ਬਿੱਲੀਆਂ, ਉਹਨਾਂ ਨੇ ਕਤਲੇਆਮ ਕੀਤਾ। ਸੋ ਅਸੀਂ ਸਮਝਦੇ ਹਾਂ ਵੀ 14 ਸਾਲ ਬੀਤਣ ਬਾਅਦ ਮੁਕੱਦਮਾ ਇੱਕ ਚੱਲਿਆ, ਕਿਉਂਕਿ ਪੱਥਰੀਵਾਲ ਚੋਂ ਚੁੱਕ ਕੇ ਉਹਨਾਂ ਨੇ 5 ਬੇਗੁਨਾਹ ਕਸ਼ਮੀਰੀ ਮਾਰ ਦਿੱਤੇ ਸੀ। ਇਹ ਕਹਿ ਕੇ ਜੀ ਇਹੀ ਮੁਜਾਹਿਦੀਨ ਸੀ ਪਾਕਿਸਤਾਨ ਦੇ ਜਿਨ੍ਹਾਂ ਨੇ 35 ਸਿੱਖਾਂ ਨੂੰ ਮਾਰਿਆ। ਹਾਲਾਂ ਬਾਅਦ ਦੇ ਵਿੱਚ ਸਬੂਤ ਜਿਹੜੇ ਨੇ ਬਿਲਕੁਲ ਇਸ ਦੇ ਉਲਟ ਸਨ। ਕੇਸ ਚੱਲਿਆ ਪਰ 14 ਸਾਲ ਬਾਅਦ ਕੁਝ ਮਹੀਨੇ ਪਹਿਲਾਂ ਹੀ, 2-3 ਮਹੀਨੇ ਪਹਿਲਾਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਸਾਨੂੰ ਬਾਰ-ਬਾਰ ਹਕੂਮਤ ਇਹ ਸੁਨੇਹਾ ਦੇ ਰਹੀ ਹੈ, ਭਾਵੇਂ ਉਹ ਕਾਂਗਰਸ ਦੇ ਥੱਲੇ ਹੋਏ ਜਾਂ ਬੀਜੇਪੀ ਦੇ ਥੱਲੇ ਹੋਏ ਜਾਂ ਕੱਲ ਕੇਜਰੀਵਾਲ ਜਿਹੜਾ ਹੈ ਉਹ ਹਕੂਮਤ 'ਚ ਹੋਏਗਾ, ਫਿਰ ਵੀ ਕਿਉਂਕਿ ਏਜੰਸੀਆਂ ਦੇ ਆਪਣੇ ਤੌਰ ਤਰੀਕੇ ਨੇ ਔਰ ਘੱਟ ਗਿਣਤੀਆਂ ਨੂੰ ਇਹੀ ਸੁਨੇਹਾ ਬਾਰ-ਬਾਰ ਦੇਣਾ ਚਾਹੁੰਦੇ ਨੇ ਕਿ ਭਾਈ ਜਾਂ ਤਾਂ ਤੁਸੀਂ ਮੇਨ ਸਟ੍ਰੀਮ ਦੇ ਵਿੱਚ ਆ ਕੇ ਆਪਣੀ ਅੱਡਰੀ ਹੋਂਦ ਨੂੰ ਖਤਮ ਕਰ ਦਿਓ, ਨਹੀਂ ਤਾਂ ਇਸ ਕਿਸਮ ਦੀ ਕਿਲਿੰਗ ਲਈ ਤਿਆਰ ਰਹੋ। ਸੋ ਮੈਂ ਸਮਝਦਾ ਵੀ 14 ਸਾਲ ਬੀਤਣ ਬਾਅਦ ਸਾਡਾ ਦਿਲ ਉਸ ਸਮੁੱਚੇ ਜਿੱਥੇ ਸੀਨ ਨੂੰ ਆਪਣੀ ਅੱਖਾਂ ਸਾਹਮਣੇ ਲਿਆ ਕੇ ਉਹ ਇੱਕ ਦਰਵੀਭੂਤ ਹੁੰਦਾ ਹੈ, ਉੱਥੇ ਸਾਡੇ ਹਿਰਦੇ 'ਚ ਉਹਨਾਂ ਬੀਬੀਆਂ, ਉਹਨਾਂ ਬੱਚਿਆਂ ਦੇ ਲਈ ਵੀ ਜਿਹੜੀ ਹੈ ਉਹ ਦਰਦ ਭਰੀ ਪੁਕਾਰ ਹੀ ਅਸੀਂ ਕਰ ਸਕਦੇ ਹਾਂ ਕਿ ਜਿਨ੍ਹਾਂ ਨੇ ਕਿਵੇਂ ਇਸ ਸਾਰੇ ਸਮੇਂ ਨੂੰ ਲੰਘਾਇਆ, ਕਿਵੇਂ ਉਹਨਾਂ ਯਤੀਮ ਬੱਚਿਆਂ ਨੇ ਜਿਹੜੀ ਅਜੇ ਵੀ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਇੱਕ ਉਹ ਪਿਕਚਰ ਕਿ ਜਿੱਥੇ ਇੱਕ ਛੋਟੀ ਜਿਹੀ ਬੱਚੀ ਜਿਹੜੀ ਹੈ ਉਹ ਬੜੀ ਵਿਲਖ ਕੇ ਰੋ ਰਹੀ ਹੈ ਔਰ ਦੂਜੇ 2 ਬੱਚੇ ਇਵੇਂ ਨਾਲ ਬੈਠੇ ਨੇ, ਪਤਾ ਨਹੀਂ ਜਾਪਦਾ ਵੀ ਕਿੰਨੇ ਦਿਨਾਂ ਦੇ ਉਹ ਭੁੱਖੇ ਹੋਣਗੇ। ਔਰ ਉਹ ਪਿਕਚਰ ਅਕਸਰ ਅਸੀਂ ਵਾਸ਼ਿੰਗਟਨ ਟਾਈਮਸ ਦੇ ਵਿੱਚ ਜਦੋਂ ਵੀ ਇਸ ਇਸ਼ੂ ਦੇ ਉੱਤੇ ਐਡ ਦਿੱਤੀ ਉਸ ਨੂੰ ਅਸੀਂ ਇਸਤੇਮਾਲ ਕੀਤਾ। ਪਰ ਮੈਂ ਸਮਝਦਾ ਵੀ ਉੱਥੇ ਇਕੱਠ ਬੜਾ ਵੱਡਾ ਹੋਇਆ। ਉਸ ਤੋਂ ਬਾਅਦ ਸਿੱਖ ਦੁਨੀਆ ਭਰ ਚੋਂ ਪਹੁੰਚੇ, ਪ੍ਰੋਟੈਸਟ ਵੀ ਹੋਏ, ਪਰ ਉਹਨਾਂ ਚੋਂ ਕਿੰਨਿਆਂ ਕੁ ਦੀ ਮਦਦ ਹੋ ਸਕੀ, ਕਿੰਨਿਆਂ ਕੁ ਦੀ ਨਹੀਂ ਹੋ ਸਕੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਵੇਂ ਅਸੀਂ 30 ਸਾਲ ਤੋਂ ਇਨਸਾਫ ਦੀ ਭਾਲ 'ਚ ਹੈ, ਨਵੰਬਰ 84 ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ, ਇਹ ਉਹੀ ਨਵੰਬਰ 84 ਦੇ ਕਾਤਲ ਹੀ ਚਿੱਠੀ ਸਿੰਘਪੁਰਾ ਦੇ ਵੀ ਕਾਤਲ ਨੇ, ਕਿਉਂਕਿ ਇਹ ਭਾਰਤ ਦੀਆਂ ਖੁਫੀਆ ਏਜੰਸੀਆਂ ਦਾ ਘਰ ਹੈ ਔਰ ਇਸ ਦੇ ਵਿੱਚ ਬੀਜੇਪੀ ਜਿਹੜੀ ਹੈ ਉਸ ਨੇ ਮੁੱਖ ਰੋਲ ਅਦਾ ਕੀਤਾ। ਬਿਲਕੁਲ ਵੀਰ ਜੀ। ਤੇ ਵੀਰ ਜੀ ਹੁਣ ਅਸੀਂ 2014 ਦੀਆਂ ਪਾਰਲੀਮੈਂਟ ਚੋਣਾਂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਜਿਵੇਂ 2014 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਕੋਈ ਵੀ ਪੰਥਕ ਜਾਂ ਪੰਜਾਬ ਦਾ ਮਸਲਾ ਨਾ ਹੀ ਚਰਚਾ ਦਾ ਵਿਸ਼ਾ ਹੈ ਅਤੇ ਨਾ ਹੀ ਆਪਣੀਆਂ ਪੰਥਕ ਧਿਰਾਂ ਨੇ ਕੋਈ ਸਾਂਝਾ ਪ੍ਰੋਗਰਾਮ ਕੀਤਾ ਹੈ। 2014 ਦੀਆਂ ਚੋਣਾਂ ਵਿੱਚ ਤੁਸੀਂ ਸਿੱਖਾਂ ਲਈ ਕੋਈ ਤਬਦੀਲੀ ਵੇਖ ਰਹੇ ਹੋ? ਇਸ ਬਾਰੇ ਜਾਣਕਾਰੀ ਦਿਓ। ਹੈਲੋ। ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਪੰਜਾਬ ਦਾ ਇਸ ਵੇਲੇ ਚੋਣ ਸੀਨ ਐਮਰਜ ਹੋ ਰਿਹਾ ਹੈ ਉਸ ਦੇ ਵਿੱਚ ਸਾਡੀਆਂ ਪੰਥਕ ਧਿਰਾਂ ਜਿਹੜੀਆਂ ਨੇ ਉਹ ਲਗਭਗ ਹਾਸ਼ੀਏ ਤੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੇ ਉਮੀਦਵਾਰ ਐਲਾਨੇ ਨੇ ਔਰ ਉਹਨਾਂ ਨੇ ਬੜੀ ਦ੍ਰਿੜਤਾ ਦੇ ਨਾਲ ਖਾਲਿਸਤਾਨ ਦੀ ਗੱਲ, ਕੌਮ ਦੀ ਆਜ਼ਾਦੀ ਦੀ ਗੱਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੀਤੀ ਹੈ। ਪਰ ਸਾਨੂੰ ਇਹ ਲੱਗਦਾ ਹੈ ਕਿ ਕੋਈ ਵੀ ਸਾਂਝਾ ਯਤਨ, ਕੋਈ ਕਲੈਕਟਿਵ ਐਫਰਟ ਨਾ ਹੋਣ ਦੀ ਵਜ੍ਹਾ ਕਰਕੇ ਕੋਈ ਸਾਡਾ ਸਾਂਝਾ ਫਰੰਟ ਜਿਹੜਾ ਇਹ ਸਾਰੇ ਸਮੇਂ ਦੇ ਤੋਂ ਪਹਿਲਾਂ ਫਲੋਟ ਹੋਇਆ ਹੁੰਦਾ ਤੇ ਇੱਕ ਮੋਮੈਂਟਮ ਬਣਦੀ, ਉਹ ਮੋਮੈਂਟਮ ਨਹੀਂ ਬਣ ਸਕੀ ਔਰ ਉਸ ਦਾ ਹੀ ਇੱਕ ਨਤੀਜਾ ਹੈ ਕਿ ਇਸ ਵੇਲੇ ਜਿਹੜੀ ਤੀਸਰੀ ਧਿਰ ਦੇ ਤੌਰ ਤੇ ਪੰਜਾਬ ਦੇ ਵਿੱਚ ਜਿਸ ਦੀ ਚਰਚਾ ਉਹ ਆਮ ਆਦਮੀ ਪਾਰਟੀ ਹੈ। ਉਹਨਾਂ ਨੇ ਉਮੀਦਵਾਰ ਜਿੱਥੇ ਵੀ ਐਲਾਨੇ ਨੇ, ਉਹਨਾਂ ਦਾ ਆਧਾਰ ਜਿਹੜਾ ਕਿੰਨਾ ਕੁ ਹੈ ਜਾਂ ਨਹੀਂ ਹੈ ਇੱਕ ਵੱਖਰੀ ਗੱਲ ਹੈ, ਪਰ ਮੀਡੀਆ ਉਹਨਾਂ ਨੂੰ ਗੰਭੀਰਤਾ ਦੇ ਨਾਲ ਲੈਂਦਾ ਹੈ। ਲੋਕਾਂ ਦੇ ਵਿੱਚ ਵੀ ਕਿਉਰਿਓਸਿਟੀ ਜ਼ਰੂਰ ਹੈ। ਬੇਸ਼ੱਕ ਪਿਛਲੇ 3-4 ਦਿਨਾਂ 'ਚ ਜਿਵੇਂ ਆਮ ਆਦਮੀ ਪਾਰਟੀ ਬਾਰੇ ਬਹੁਤ ਸਾਰੀਆਂ ਹੋਪਸ ਪੰਜਾਬ ਦੇ ਵਿੱਚ ਸੀ ਕਿ ਜੀ ਆਹ ਵੀ ਉਹ ਜਿੱਤ ਸਕਦੇ ਨੇ, ਉਹ ਹੁਣ ਕਾਫੀ ਪਿੱਛੇ ਨੂੰ ਚਲੇ ਗਏ। ਉਹਦਾ ਕਾਰਨ ਇਹ ਹੈ ਵੀ ਕਾਂਗਰਸ ਨੇ ਵੀ ਇਹ ਫੈਸਲਾ ਕੀਤਾ ਹੈ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਡੂ ਔਰ ਡਾਈ ਬੈਟਲ ਦੇ ਥੱਲੇ ਉਹਨਾਂ ਨੇ ਆਪਣੇ ਜਿਹੜੇ ਵੱਡੇ
ਲੀਡਰ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਉਭਾਰਿਆ, ਜਿਵੇਂ ਕੈਪਟਨ ਅਮਰਿੰਦਰ ਸਿੰਘ ਹਾਂਜੀ ਅੰਮ੍ਰਿਤਸਰ ਪਾਰਲੀਮੈਂਟਰੀ ਹਲਕੇ ਤੋਂ ਚੋਣ ਲੜਨਗੇ ਜੀ, ਗੁਰਦਾਸਪੁਰ ਤੋਂ ਪ੍ਰਤਾਪ ਸਿੰਘ ਬਾਜਵਾ ਜਿਹੜਾ ਕਾਂਗਰਸ ਦਾ ਪ੍ਰੈਜ਼ੀਡੈਂਟ ਹੈ ਉਹ ਚੋਣ ਲੜੇਗਾ ਜੀ, ਸੁਨੀਲ ਜਾਖੜ ਜਿਹੜਾ ਕਿ ਅਸੈਂਬਲੀ ਦੇ ਵਿੱਚ ਕਾਂਗਰਸ ਲੈਜਿਸਲੇਟਿਵ ਪਾਰਟੀ ਦਾ ਲੀਡਰ ਹੈ ਉਹ ਜਿਹੜਾ ਫਿਰੋਜ਼ਪੁਰ ਤੋਂ ਚੋਣ ਲੜੇਗਾ। ਸੋ ਇਸ ਦੇ ਨਾਲ ਮੈਨੂੰ ਲੱਗਦਾ ਹੈ ਕਿ ਵੀ ਜਿਹੜੀ ਇੱਕ ਇਹ ਗੱਲ ਸਾਹਮਣੇ ਸੀ ਵੀ ਜਿਹੜਾ ਕਾਂਗਰਸ ਦਾ ਲਾਸ ਹੈ ਉਹ ਆਮ ਆਦਮੀ ਪਾਰਟੀ ਦਾ ਗੇਨ ਹੋਏਗਾ, ਪਰ ਮੈਨੂੰ ਇਹ ਲੱਗਦਾ ਵੀ ਵੱਡੀਆਂ ਤੋਪਾਂ ਦੇ ਮੈਦਾਨ ਚ ਆਉਣ ਨਾਲ ਇਹ ਜਿਹੜੀ ਆਮ ਆਦਮੀ ਪਾਰਟੀ ਵੀ ਪੰਜਾਬ ਚ ਮਾਰਜਨਲਾਈਜ਼ ਹੋਏਗੀ। ਔਰ ਜੇ ਬਾਕੀ ਦੇ ਬਚਦੇ ਜਿਹੜੇ 2-3 ਕਾਂਗਰਸ ਦੇ ਪ੍ਰਮੁੱਖ ਨੇ ਜੇ ਉਹਨਾਂ ਨੂੰ ਵੀ ਸੰਗਰੂਰ ਜਾਂ ਦੂਸਰੀਆਂ ਥਾਵਾਂ ਤੋਂ ਉਤਾਰਿਆ ਜਾਂਦਾ ਹੈ ਲੁਧਿਆਣਾ, ਤਾਂ ਫਿਰ ਮੇਰਾ ਖਿਆਲ ਹੈ ਕਿ ਵੀ ਇਹ ਲੜਾਈ ਸਿੱਧੇ ਤੌਰ ਤੇ ਅਕਾਲੀਆਂ ਔਰ ਕਾਂਗਰਸ ਦੇ ਵਿੱਚ ਹੀ ਹੋਏਗੀ। ਪਰ ਜਿੱਥੋਂ ਤੱਕ ਸਿੱਖ ਨੁਕਤਾ ਨਿਗਾਹ ਤੋਂ ਮੈਂ ਸਮਝਦਾ ਵੀ ਇਹ ਸਾਡੇ ਲਈ ਬਦਕਿਸਮਤੀ ਦੀ ਗੱਲ ਹੈ। ਸਰ ਸਿਮਰਨਜੀਤ ਸਿੰਘ ਮਾਨ ਜਿਵੇਂ ਖਡੂਰ ਸਾਹਿਬ ਹਲਕੇ ਤੋਂ ਨੇ, ਪਟਿਆਲੇ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ, ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਧਿਆਨ ਸਿੰਘ ਮੰਡ ਨੇ, ਇਹ ਇੱਕ ਚੰਗੀ ਟੀਮ ਹੈ ਸਾਰਿਆਂ ਦੀ। ਪਰ ਮੈਨੂੰ ਨਹੀਂ ਲੱਗਦਾ ਕਿ ਵੀ ਫਾਈਨੈਂਸ਼ੀਅਲ ਰਿਸੋਰਸਿਸ ਜਿਵੇਂ ਦੇ ਨੇ ਔਰ ਉੱਥੇ ਜਿੰਨਾ ਕੋਈ ਉਤਸ਼ਾਹ ਨਹੀਂ ਕ੍ਰੀਏਟ ਹੋਇਆ ਸਾਰੇ ਸਮੇਂ 'ਚ, ਪਰ ਫਿਰ ਵੀ ਅਸੀਂ ਇਹ ਹਮੇਸ਼ਾ ਮੈਂ ਸਿੱਖ ਨੁਕਤਾ ਨਿਗਾਹ ਤੋਂ ਹੀ ਦੇਖਦਾ ਇਹ ਸਾਰੇ ਮੁੱਦੇ ਨੂੰ। ਸਾਡੇ ਲਈ ਜਿਹੜੀ ਸਾਡੀ ਧਿਰ ਹੈ ਇਸ ਵੇਲੇ ਪੰਥਕ ਨੁਕਤਾ ਨਿਗਾਹ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਔਰ ਉਹਨਾਂ ਦੇ ਨਾਲ ਜਿਹੜਾ ਸਾਨੂੰ ਖਲੋਣਾ ਬਣਦਾ, ਜਿਹੜੇ ਵੀ ਉੱਥੇ ਸਾਡੇ ਵੀਰ ਭੈਣਾਂ ਨੇ ਉਹਨਾਂ ਨੂੰ ਹੀ ਸਪੋਰਟ ਕਰਨੀ ਚਾਹੀਦੀ ਹੈ ਤਾਂ ਕਿ ਸਾਡਾ ਘੱਟੋ ਘੱਟ ਜਿਹੜਾ ਖਾਲਿਸਤਾਨ ਦਾ ਕਾਜ਼ ਹੈ ਇਸ ਦੀ ਐਡਵੋਕੇਸੀ ਹੁੰਦੀ ਰਹੇ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਸਵਾਲਾਂ ਦੇ ਜਵਾਬ ਦਿੱਤੇ, ਆਪਣੇ ਵਿਚਾਰ ਵੀ ਇਸੇ ਤਰ੍ਹਾਂ ਸਾਂਝੇ ਕੀਤੇ। ਸਮੇਂ-ਸਮੇਂ ਇਸੇ ਤਰ੍ਹਾਂ ਸਾਨੂੰ TV 84 ਨਿਊਜ਼ ਦੇ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਾਂਗੇ, ਪਰ ਤਦ ਤੱਕ ਲਈ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।